ਪੰਜਾਬ ਵਿੱਚ ਸੰਧੀਆਂ ਤੋਂ ਭੂਤ ਪ੍ਰੇਤ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਸੁਣਾਈਆਂ ਜਾ ਰਹੀਆਂ ਨੇ। ਕਿਆ ਵਾਕਈ ਇਹ ਕਹਾਣੀਆਂ ਜਿਹੜੀਆਂ ਨੇ ਇਹ ਹਕੀਕਤ ਰੱਖਦੀਆਂ ਨੇ? ਕਿਆ ਵਾਕਈ ਜਿੰਨਾਤ, ਭੂਤ, ਬਸੇਰਾ, ਸਾਇਆ ਇਹਨਾਂ ਚੀਜ਼ਾਂ ਦਾ ਇਹ ਹੁੰਦੀਆਂ ਨੇ ਜਾਂ ਸਿਰਫ ਕਹਾਣੀਆਂ ਨੇ? ਅੱਜ ਦੀ ਵੀਡੀਓ ਵਿੱਚ ਅਸੀਂ ਮਸ਼ਹੂਰ ਪੰਜਾਬ ਦੀਆਂ ਜਿਹੜੀਆਂ ਭੂਤ ਪ੍ਰੇਤ ਦੀ ਕਹਾਣੀਆਂ ਨੇ ਜਾਂ ਦਿਓ ਮਲਾਈ ਜਿਹੜੇ ਕਿੱਸੇ ਨੇ, ਦਿਓਆਂ ਦੇ ਕਿੱਸੇ ਨੇ, ਉਹਨਾਂ ਨੂੰ ਖੁਲਵਾਵਾਂਗੇ। ਮੇਰੇ ਚੈਨਲ ਤੇ ਅਗਰ ਤੁਸੀਂ ਨਵੇਂ ਹੋ ਇਹਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਐਂਡ ਤੱਕ ਲਾਜ਼ਮੀ ਵੇਖਣਾ ਕਿਉਂਕਿ ਮੈਂ ਐਂਡ ਦੇ ਇੱਕ ਐਸੀ ਕਹਾਣੀ ਸੁਣਾਵਾਂਗਾ ਜਿਹਨੂੰ ਅੱਜ ਵੀ ਸੁਣੋਗੇ ਤੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਪੰਜਾਬੀ ਪਿੰਡਾਂ ਵਿੱਚ ਹਾਲੇ ਵੀ ਲੋਕ ਜਿਹੜੇ ਨੇ ਉਹ ਚੁੜੇਲ, ਭੂਤ, ਜਿੰਨਾਂ, ਪਰੀਆਂ ਦੀਆਂ ਕਹਾਣੀਆਂ ਸੁਣਾਉਂਦੇ ਨੇ। ਪੁਰਾਣੇ ਦਰਖਤ, ਸੁੰਜੀਆਂ ਹਵੇਲੀਆਂ ਤੇ ਨਹਿਰਾਂ, ਇਹਨਾਂ ਨੂੰ ਅੱਜ ਵੀ ਭੂਤ ਪ੍ਰੇਤ ਦਾ ਬਸੇਰਾ ਆਖਿਆ ਜਾਂਦਾ ਹੈ। ਸਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਦੀਆਂ ਕੁਝ ਨਸੀਹਤਾਂ ਨੇ। ਉਹ ਕਹਿੰਦੇ ਨੇ ਕਿ ਪਿੱਪਲ ਦੇ ਦਰਖਤ ਥੱਲੇ ਕਲਿਆਂ ਨਹੀਂ ਜਾਣਾ। ਕਿਆ ਇਹਨਾਂ ਦੇ ਵਿੱਚ ਕੋਈ ਹਕੀਕਤ ਹੈ? ਇਹ ਸਿਰਫ ਤੋਹਮ ਪ੍ਰਸਤੀਆਂ ਨੇ। ਸਾਡੇ ਪੰਜਾਬ ਵਿੱਚ ਮਸ਼ਹੂਰ ਜਿਹੜੀਆਂ ਨੇ ਉਹ ਕਹਾਣੀਆਂ ਭੂਤਾਂ ਪ੍ਰੇਤਾਂ ਦੀਆਂ ਆਖੜੀਆਂ ਸੁਣੀਆਂ ਜਾਂਦੀਆਂ। ਕਿਹਾ ਜਾਂਦਾ ਹੈ ਕਿ ਚੁੜੇਲ, ਕਹਿੰਦੇ ਨੇ ਕਿ ਫਿਰ ਜਿਹੜੀ ਬੀਬੀ ਸੀ ਉਹ ਸ਼ਾਦੀ ਤੋਂ ਪਹਿਲੇ ਉਹ ਮਰ ਗਈ, ਉਹ ਚੁੜੇਲ ਬਣ ਗਈ। ਉਹਦੀਆਂ ਮੁਖਤਲਿਫ ਉਹ ਚੁੜੇਲ ਦੇ ਉੱਤੇ ਜਿਹੜੀਆਂ ਨੇ ਕਹਾਣੀਆਂ ਸਾਰੀਆਂ ਉਹ ਸਾਡੇ ਵੱਡੇ ਸਾਨੂੰ ਸੁਣਾਉਂਦੇ ਆਉਂਦੇ ਨੇ। ਤੱਤ ਨੂੰ ਉਹ ਉਲਟੇ ਪਾਉ ਚੱਲਦੀ ਸੀ, ਯਾਨੀ ਉਹਦੇ ਪੈਰ ਜਿਹੜੇ ਨੇ ਉਲਟੇ ਹੋ ਜਾਂਦੇ ਸੀ ਤੇ ਜਿਹੜਾ ਉਸ ਚੁੜੇਲ ਨੂੰ ਵੇਖ ਲੈਂਦਾ ਸੀ ਜਾਂ ਤਾਂ ਗੁੰਮ ਹੋ ਜਾਂਦਾ ਸੀ, ਜਾਂ ਅੰਨਾ ਹੋ ਜਾਂਦਾ ਸੀ, ਜਾਂ ਖੜੀ ਜਾਂਦਾ ਸੀ, ਜਾਂ ਮਰ ਜਾਂਦਾ ਸੀ। ਪਿੰਡਾਂ ਵਿੱਚ ਅੱਜ ਵੀ ਬਜ਼ੁਰਗ ਸਾਨੂੰ ਕਹਿੰਦੇ ਨੇ ਕਿ ਉਸ ਚੁੜੇਲ ਦਾ ਸਾਇਆ ਅਗਰ ਕਿਸੇ ਬੰਦੇ ਉੱਤੇ ਪੈ ਜਾਵੇ ਤੇ ਉਸ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ। ਇਸ ਤੋਂ ਬਾਅਦ ਪੁਰਾਣਾ ਪਿੱਪਲ ਜਿਹੜਾ ਹੁੰਦਾ ਨੇ, ਪੁਰਾਣੇ ਪਿੱਪਲ ਦਾ ਜਿੰਨ, ਕਿਹਾ ਜਾਂਦਾ ਕਿ ਪੁਰਾਣੇ ਪਿੱਪਲ ਤੇ ਇੱਕ ਜਿੰਨ ਰਹਿੰਦਾ, ਯਾਨੀ ਜਿੰਨਾਤ ਦਾ ਬਸੇਰਾ ਹੁੰਦਾ। ਇਸ ਵਾਸਤੇ ਪਿੱਪਲ ਦੇ ਦਰਖਤ ਥੱਲੇ ਨਹੀਂ ਸੌਣਾ ਚਾਹੀਦਾ। ਕਹਿੰਦੇ ਨੇ ਜਿਹੜਾ ਬੰਦਾ ਉਹ ਪਿੱਪਲ ਦੇ ਦਰਖਤ ਥੱਲੇ ਸੌਂਦਾ ਸੀ ਉਹ ਜਾਂ ਤਾਂ ਬਿਮਾਰ ਹੋ ਜਾਂਦਾ ਸੀ ਤੇ ਜਾਂ ਉਹ ਪਾਗਲ ਹੋ ਜਾਂਦਾ ਸੀ, ਜਾਂ ਉਹਨੂੰ ਕੋਈ ਐਸੀ ਬਿਮਾਰੀ ਲੱਗ ਜਾਂਦੀ ਸੀ ਜਿਹਦਾ ਕੋਈ ਇਲਾਜ ਹੀ ਕੋਈ ਨਹੀਂ। ਇਸ ਵਾਸਤੇ ਪਿੱਪਲ ਜਿਹੜੇ ਪੁਰਾਣੇ ਸਨ ਉਹਨਾਂ ਨੂੰ ਆਖਿਆ ਜਾਂਦਾ ਸੀ ਕਿ ਇਹਦੇ ਉੱਤੇ ਜਿੰਨ ਰਹਿੰਦੇ ਨੇ, ਜਿਨ੍ਹਾਂ ਦਾ ਘਰ ਹੈ, ਇਹਦੇ ਥੱਲੇ ਨਹੀਂ ਸੌਣਾ ਚਾਹੀਦਾ, ਨਹੀਂ ਬਹਿਣਾ ਚਾਹੀਦਾ। ਕਈ ਲੋਕਾਂ ਦਾ ਦਾਅਵਾ ਹੈ ਕਿ ਜਦੋਂ ਉਹ ਰਾਤ ਨੂੰ ਪਿੱਪਲ ਦੇ ਦਰਖਤ ਦੇ ਕੋਲੋਂ ਲੰਘੇ ਨੇ ਤੇ ਉਹਨੂੰ ਪਿੱਪਲ ਦੇ ਦਰਖਤ ਦੇ ਕੋਲ ਆਵਾਜ਼ ਆਈ ਹੈ, ਉਹਦੇ ਨਾਂ ਤੋਂ ਪੁਕਾਰਿਆ ਗਿਆ, ਉਹਦੇ ਨਾਂ ਤੋਂ ਸੱਦਿਆ ਗਿਆ। ਉਹਨੂੰ ਪਿੱਛੇ ਭੌਂ ਕੇ ਵੇਖਿਆ ਤਾਂ ਕੋਈ ਬੰਦਾ ਨਹੀਂ ਸੀ, ਪਰ ਉਹਨੂੰ ਉਹਦੇ ਨਾਂ ਤੋਂ ਆਵਾਜ਼ ਆਈ। ਇਹ ਕਹਾਣੀਆਂ ਅਸੀਂ ਅੱਜ ਵੀ ਲੋਕਾਂ, ਪੁਰਾਣੇ ਬਾਬੇ ਜਿਹੜੇ ਨੇ ਉਹਨਾਂ ਨੂੰ ਸੁਣਦੇ ਆ। ਇਸ ਤੋਂ ਬਾਅਦ ਕਾਲੀ ਚੁੜੇਲ ਦੇ ਸੜਕ 'ਤੇ ਸਫ਼ਰ ਕਰਨ ਵਾਲੇ। ਅਸੀਂ ਅਕਸਰ ਸੁਣਿਆ ਹੈ ਕਿ ਬੰਦਾ ਕਾਰ ਦੇ ਉੱਤੇ ਜਾ ਰਿਹਾ ਸੀ, ਬੰਦੇ ਨੇ ਅਚਾਨਕ ਇੱਕ ਚਿੱਟੇ ਲਿਬਾਸ ਵਿੱਚ ਇੱਕ ਭੂਤਨੀ ਵੇਖੀ, ਯਾਨੀ ਚੁੜੇਲ ਵੇਖੀ। ਤੇ ਜਦੋਂ ਉਸ ਬੰਦੇ ਨੇ ਗੱਡੀ ਰੋਕੀ ਤਾਂ ਸਾਹਮਣੇ ਚੁੜੇਲ ਗਾਇਬ ਹੋ ਗਈ। ਯਾਨੀ ਐਵੇਂ ਦੇ ਵਾਕਿਏ ਵੀ ਸਾਨੂੰ ਸੁਣਾਈ ਜਾਂਦੇ ਨੇ ਕਿ ਬੰਦਾ ਕਾਰ ਤੇ ਜਾਂਦਾ ਤੇ ਸਾਹਮਣੇ ਚੁੜੇਲ ਆ ਜਾਂਦੀ, ਉਹ ਯਕਦਮ ਗਾਇਬ ਹੋ ਗਈ। ਹੁਣ ਸਵਾਲ ਇਹ ਹੈ ਕਿ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਇਹ ਸਾਰੀਆਂ ਤੋਹਮ ਪ੍ਰਸਤੀ ਦੇ ਮਬਣੀ ਨੇ ਜਾਂ ਇਹਨਾਂ ਦੇ ਪਿੱਛੇ ਕੁਝ ਹਕੀਕਤ ਵੀ ਹੈ? ਕੁਝ ਲੋਕ ਮੰਨਦੇ ਨੇ ਕਿ ਸਾਡੇ ਵੱਡੇ ਜਿਹੜੇ ਨੇ ਉਹਨਾਂ ਦੀਆਂ ਬਣਾਈਆਂ ਹੋਈਆਂ ਆਪਣੀਆਂ ਕਹਾਣੀਆਂ ਨੇ, ਇਸ ਵਾਸਤੇ ਕਿ ਲੋਕ ਜਿਹੜੇ ਰਾਤ ਨੂੰ ਬਹੁਤੀ ਦੇਰ ਬਾਹਰ ਨਾ ਨਿਕਲਣ ਜਾਂ ਨਾ ਜਾਗਣ। ਪਰ ਕੁਝ ਵਾਕਿਆਤ ਐਸੇ ਨੇ ਜਿਹਨੂੰ ਸਾਡੀ ਅੱਜ ਦੀ ਸਾਇੰਸ ਵੀ ਨਹੀਂ ਸੁਲਝਾ ਸਕੀ। ਕਿਆ ਪੰਜਾਬ ਵਿੱਚ ਅੱਜ ਵੀ ਕੁਝ ਐਸੀਆਂ ਜਗ੍ਹਾ ਹੈ ਨੇ ਜਿਹੜੀਆਂ ਅਸੇਬਜ਼ਦਾ ਨੇ, ਜਿਨ੍ਹਾਂ ਵਿੱਚ ਜਿਨਾਤ, ਭੂਤ ਦਾ ਸਾਇਆ ਹੈ ਜਾਂ ਉਹ ਰਹਿੰਦੇ ਨੇ ਉੱਥੇ? ਤੁਹਾਡਾ ਖਿਆਲ ਕੀ ਹੈ? ਤੁਸੀਂ ਕਿਹੜੇ ਪਿੰਡ ਤੋਂ ਹੋ? ਆਪਣੇ ਪਿੰਡ ਵਿੱਚ ਤੁਸੀਂ ਕੋਈ ਐਸੀ ਜਗ੍ਹਾ ਵੇਖੀ ਹੈ ਜਿਹੜੀ ਸਮਝਦੇ ਹੋ ਕਿ ਜਿੱਥੇ ਜਿਨਾਤ ਦਾ ਸਾਇਆ, ਜਿਨਾਤ ਦਾ ਬਸੇਰਾ ਜਾਂ ਜਿਨਾਤ ਦਾ ਘਰ ਹੈ, ਜਿੱਥੇ ਚੁੜੇਲ ਜਾਂ ਪਰੀਆਂ ਜਾਂ ਦਿਓ ਰਹਿੰਦੇ ਨੇ? ਜਾਂ ਕੋਈ ਐਸੀ ਜਗ੍ਹਾ ਹੈ ਜਿਹੜੀ ਅਸੇਬਜ਼ਦਾ ਹੈ? ਮੈਨੂੰ ਕਮੈਂਟਸ ਵਿੱਚ ਆਪਣੀ ਰਾਏ ਲਾਜ਼ਮੀ ਦਿਓ।